India an indispensable strategic partner, Australian envoy। ਕਹਿੰਦਾ ਕੋਈ ਵੀ ਜਿਹੜੀ ਦਵਰਲੀ ਰਿਸ਼ਤਾ ਹੈ ਉਹਦੇ 'ਚ ਸਪੀਡ ਬੰਪ ਤਾਂ ਹੁੰਦੇ ਨੇ, ਬਟ ਆਵਰ ਸਟ੍ਰੈਟੇਜਿਕ ਇਕਨੋਮਿਕਲ ਐਂਡ ਪੀਪਲ ਟੂ ਪੀਪਲ ਪਾਰਟਨਰਸ਼ਿਪ ਆਫ ਇੰਡੀਆ ਆਰ ਵੈਰੀ ਸਟਰੋਂਗ। The envoy refused to answer questions on intelligence matters। ਹੁਣ ਉੱਥੇ ਉਹਨਾਂ ਦੀ ਫੋਰਨ ਮਿਨਿਸਟਰ ਦੇ ਮੂੰਹ ਨੂੰ ਜੰਦਾ ਲੱਗ ਜਾਂਦਾ ਹੈ, ਉਹਦੇ ਪੈਨੀ ਵੋਂਗ ਦੇ ਉਹ ਬੋਲਣ ਨੂੰ ਤਿਆਰ ਨਹੀਂ ਹੈ। ਇਹ ਕਹਿੰਦਾ ਜੀ ਮੈਂ ਇੰਟੈਲੀਜੈਂਸ ਮੈਟਰਸ ਦੇ ਗੱਲ ਨਹੀਂ ਕਰਨੀ। ਇੰਡੀਆ ਇਜ਼ ਐਨ ਇੰਡਿਸਪੈਂਸੇਬਲ ਪਾਰਟ ਆਫ ਦਾ ਇੰਡਿਸਪੈਂਸੇਬਲ ਹੁੰਦਾ ਕਿ ਜਿਹਦੇ ਬਿਨਾਂ ਸਾਡਾ ਗੁਜ਼ਾਰਾ ਹੋ ਹੀ ਨਹੀਂ ਸਕਦਾ। ਇਹਦਾ ਮਤਲਬ ਇਹ ਹੈ ਕਿ ਵੀ ਤੁਸੀਂ ਆਪਣੇ ਸਿਟੀਜ਼ਨ ਮਰਵਾਓ, ਆਪਣੀਆਂ ਸੀਕਰੇਟਸ ਵੇਚੋ, ਜਾਂ ਤਾਂ ਫਿਰ ਇੰਡੀਆ ਦੀ ਸਟੇਟ ਬਣਾ ਲਓ, ਆਪਣੇ ਆਪ ਨੂੰ ਡਿਕਲੇਅਰ ਕਰ ਦਿਓ ਕਿ ਭਾਈ ਅਸੀਂ ਜਿਹੜਾ ਹੈ ਇਹ ਇੰਨੇ ਕੁ ਨੇ ਕਿ ਵੀ ਇਹਨਾਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ, ਔਰ ਅਸੀਂ ਜਿਹੜਾ ਇਹਨਾਂ ਦੀ ਇੱਕ ਸਟੇਟ ਹੈ। ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਤੁਹਾਡੇ ABC ਦੀ ਜਿਹੜੀ ਸਟੋਰੀ ਤੁਹਾਡੇ ਉੱਥੇ ਬਿਊਰੋ ਚੀਫ ਬੀਬੀ ਨੇ ਕੀਤੀ, ਉਹਨੂੰ ਕਿਵੇਂ ਜ਼ਲੀਲ ਕੀਤਾ ਗਿਆ ਔਰ ਉਹਨੂੰ ਪੈਕ ਕਰਕੇ ਉੱਥੋਂ ਤੋਰਿਆ ਗਿਆ। ਉਹਨੇ ਜਿਹੜੀ ਸਟੋਰੀ ਕੀਤੀ ਉਹਨਾਂ ਨੇ ਉੱਥੇ ਜਿਹੜਾ ਉਹਨੂੰ ਉਹਦੇ 'ਤੇ ਬੈਨ ਲਾ ਦਿੱਤਾ, ਸਾਰੇ ਸੋਸ਼ਲ ਪਲੇਟਫਾਰਮ ਤੋਂ ਹਟਾ ਦਿੱਤਾ। ਤੇ ਤੁਸੀਂ ਕਹਿ ਰਹੇ ਹੋ ਜੀ ਇਹ ਐਵੇਂ ਮਾੜਾ ਮੋਟਾ ਬੰਪ ਹੈ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि यूं जापदा है कि आस्ट्रेलिया सरकार ब्रिटेन हुकूमत वांग रोग स्टेट भारत लई नरमगोशा रख रही है और आस्ट्रेलिया के भारत विच अंबैसडर फिलिप ग्रीन ने कहा है कि भावें दवल्ले रिश्तिਆਂ ਵਿੱਚ ਕਈ ਵਾਰ ਝਟਕੇ ਲੱਗਦੇ ਰਹਿੰਦੇ ਨੇ ਪਰ ਭਾਰਤ ਆਸਟ੍ਰੇਲੀਆ ਲਈ ਬਹੁਤ ਅਹਿਮ ਹਿੱਸੇਦਾਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਹੁਣ ਜਿਹੜੀ ਪਿਕਚਰ 18 ਜੂਨ ਜਿਸ ਦਿਨ ਭਾਈ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਹੁੰਦਾ ਹੈ, ਉਸ ਤੋਂ ਲੈ ਕੇ ਹੁਣ ਤੱਕ ਉੱਭਰੀ ਹੈ ਇਹਨਾਂ 11 ਮਹੀਨਿਆਂ ਦੇ ਵਿੱਚ, ਉਹ ਕਾਫੀ ਸਪਸ਼ਟ ਹੈ, ਕਲੀਅਰ ਹੈ। ਇੰਡੀਅਨ ਸਟੇਟ ਫੁੱਲੀ ਐਕਸਪੋਜ਼ ਹੈ। ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਸਾਰਾ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਜਾਂ ਓਵਰਸੀਜ਼ ਕਿਲਿੰਗ ਜਾਂ ਟਾਰਗੇਟ ਕਿਲਿੰਗ ਜਾਂ ਘੁਸ ਕੇ ਮਾਰਨਾ, ਜੋ ਜਿਸ ਦਾ ਕ੍ਰੈਡਿਟ ਮੋਦੀ ਆਪਣੇ ਚੋਣ ਜਲਸਿਆਂ 'ਚ ਲੈ ਰਿਹਾ, ਇਹ ਮੋਦੀ ਦੇ ਡਾਇਰੈਕਟ ਆਰਡਰਸ ਥੱਲੇ ਅਜੀਤ ਡੋਵਾਲ ਦੀ ਅਗਵਾਈ ਹੇਠ ਜਿਹੜਾ ਉਸ ਰਾਜ ਚੀਫ ਗੋਇਲ ਜਿਹੜਾ UK ਦੇ ਵਿੱਚ ਜਦੋਂ ਹੈਡ ਕਰ ਰਿਹਾ ਸੀ ਰਾਜ ਉਸ ਡੈਸਕ ਨੂੰ, ਔਰ ਕਿਵੇਂ ਈਵਨ MI5 UK ਨੇ ਉਸ ਨੂੰ ਕਨਫਰੰਟ ਕੀਤਾ ਜਦੋਂ ਕਿ ਬਰਮਿੰਗਮ 'ਚੋਂ ਸਿੱਖਾਂ ਨੂੰ ਤੰਗ ਕਰ ਰਿਹਾ ਸੀ, ਔਰ ਜਦੋਂ ਉਹਨੂੰ ਕਨਫਰੰਟ ਕੀਤਾ ਗਿਆ ਤੇ ਉਹ ਉਹਨਾਂ ਦੇ ਗਲ ਪੈ ਰਿਹਾ ਸੀ ਕਿ ਤੁਸੀਂ ਇਹਨਾਂ ਨੂੰ ਜ਼ਿਆਦਾ ਚੰਬੜਾ ਰਹੇ ਹੋ, ਔਰ ਫਾਈਨਲੀ ਉਹਨਾਂ ਨੂੰ ਉਹਨੂੰ ਉੱਥੋਂ ਕੱਢਣ ਦੀ ਲਾਈਨ ਸੀ ਜਦੋਂ ਕਿ ਦਿੱਲੀ ਜਾ ਕੇ, ਔਰ ਫਿਰ ਅਜੀਤ ਡੋਵਲ ਦਾ ਇਹ ਖਾਸ ਜਿਹੜਾ ਹੋਣ ਦੇ ਨਾਤੇ ਇਸ ਨੂੰ ਸਾਮੰਤ ਗੋਇਲ ਨੂੰ ਰਾਹ ਦੇ ਚੀਫ ਤੱਕ ਉਹ ਪਹੁੰਚਿਆ, ਜਿਹੜਾ ਕਿ ਪੰਜਾਬ ਦੇ IPS ਕਾਡਰ ਚੋਂ ਪੁੱਲ ਕੀਤਾ ਅਫਸਰ ਸੀ। ਔਰ ਅਜੀਤ ਡੋਵਲ ਦਾ ਵੀ ਔਰ ਇਸ ਦਾ ਵੀ ਗੋਇਲ ਦਾ ਵੀ ਪੰਜਾਬ ਦੇ ਵਿੱਚ ਜਿਵੇਂ ਇਨਸਾਫ ਜਥੇਬੰਦੀ ਦੇ ਵੈਬਸਾਈਟ ਤੋਂ ਵਾਸ਼ਿੰਗਟਨ ਪੋਸਟ ਨੇ ਫਿਗਰਸ ਲਈਆਂ ਸੀ ਕਿ 1500 ਦੇ ਕਰੀਬ ਜਿਹੜੇ ਫੇਕ ਸਟੇਜ ਐਨਕਾਊਂਟਰ ਨੇ ਇਸ ਗੋਇਲ ਦੇ ਥੱਲੇ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਹੋਏ ਸੀ। ਹੁਣ ਇਹ ਸਾਰੇ ਪਿਛੋਕੜ ਤੋਂ ਬਾਅਦ ਤੇ ਕੋਈ ਦੋ ਰਾਵਾਂ ਨਹੀਂ ਨੇ, ਕੋਈ ਵਿੱਚ ਲਾਈਨ ਨਹੀਂ ਰਹਿ ਜਾਂਦੀ ਕਿ ਜਿਹੜੀਆਂ 5 ਆਈਜ਼ ਕੰਟਰੀਜ਼ ਨੇ ਜਿਨ੍ਹਾਂ ਦੇ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK ਔਰ ਨਿਊਜ਼ੀਲੈਂਡ ਹੈ, ਉਹਨਾਂ ਦਾ ਮਜ਼ਬੂਤ ਸਟੈਂਡ ਹੋਣਾ ਚਾਹੀਦਾ ਸੀ ਕਿਉਂਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਬਣੀ ਇਹ ਇਹਨਾਂ ਦੀ 5 ਆਈਜ਼ ਆਰਗੇਨਾਈਜੇਸ਼ਨ ਸ਼ੇਅਰਿੰਗ ਆਫ ਜਿਹੜੀ ਇੰਟੈਲੀਜੈਂਸ ਰਹੀ ਹੈ, ਔਰ ਇਹ ਇੰਟੈਲੀਜੈਂਸ ਸਾਰਿਆਂ ਦੀਆਂ ਟੇਬਲਸ 'ਤੇ ਹੈ। ਲੇਕਿਨ ਇਸ ਸਾਰੇ ਤੋਂ ਵੀ ਪਹਿਲਾਂ ਕਿਉਂਕਿ ਇਹ ਤਾਂ 2023 ਦੇ ਵਿੱਚ ਵਾਪਰਦਾ ਹੈ, ਵਾਸ਼ਿੰਗਟਨ ਪੋਸਟ ਦੀ ਇੱਕ ਸਟੋਰੀ ਨੇ ਜਿਹੜਾ ਇੱਕ ਵੱਡਾ ਇੰਕਸ਼ਾਫ ਕੀਤਾ। ਇਹਦੇ ਬਾਵਜੂਦ ਆਸਟ੍ਰੇਲੀਆ ਦੀ ਮੌਜੂਦਾ ਹਕੂਮਤ ਦਾ ਵਰਤਾਰਾ ਸ਼ਰਮਨਾਕ ਹੈ, ਕੰਡੈਮਨੇਬਲ ਹੈ ਕਿ ਈਵਨ 2020 ਦੇ ਵਿੱਚ ਜਦੋਂ ਕਿ ਆਸਟ੍ਰੇਲੀਆ ਜਿਹੜਾ ਉਹ ਭਾਰਤੀ ਰਾਹ ਦੇ ਜਸੂਸਾਂ ਦਾ ਆਲ੍ਹਣਾ ਬਣ ਚੁੱਕਾ ਸੀ, ਨੈਸਟ ਆਫ ਸਪਾਈਜ਼, ਔਰ ਉਹਨਾਂ ਦੇ ਉਹ ਸਪਾਈ ਜਿਹੜੇ ਨੇ ਜਿੱਥੇ ਡਾਇਸਪੋਰਾ ਸਿੱਖਾਂ ਨੂੰ ਹਰਾਸ ਕਰ ਰਹੇ ਸੀ, ਏਅਰਪੋਰਟ ਦੀ ਸਿਕਿਉਰਿਟੀ ਤੱਕ ਉਹਨਾਂ ਨੇ ਡੈਂਟ ਪਾ ਲਿਆ ਸੀ,
ਉਹ ਗਰੂਮਿੰਗ ਕਰ ਰਹੇ ਸੀ ਪੋਲੀਟੀਸ਼ੀਅਨਸ ਦੀ। ਇੰਡੀਅਨ ਮਨੀ ਜਿਹੜੀ ਹੈ ਆਸਟ੍ਰੇਲੀਆ ਦੇ ਪੋਲੀਟੀਸ਼ੀਅਨਸ ਦੀ ਗਰੂਮਿੰਗ ਦੇ ਲਈ ਇਸਤੇਮਾਲ ਹੋ ਰਹੀ ਸੀ। ਔਰ ਈਵਨ ਜਿਹੜੀ ਸੈਂਸਿਟਿਵ ਸਟ੍ਰੈਟੇਜਿਕ ਔਰ ਟ੍ਰੇਡ ਇਨਫੋਰਮੇਸ਼ਨ ਹੈ ਉਹਦੇ ਤੱਕ ਉਹਨਾਂ ਦੀ ਪਹੁੰਚ ਸੀ। ਔਰ ਇਹ ਗੱਲ ਕਿਸੇ ਗੈਰ ਨੇ ਨਹੀਂ ਕਹੀ। ਜੋ ਇਸ ਤੋਂ ਪਹਿਲਾਂ ਇਹ ਇੰਕਸ਼ਾਫ ਤਾਂ ਉਹਨਾਂ ਦੇ ਸਿਕਿਉਰਿਟੀ ਚੀਫ ਨੇ ਕੀਤਾ ਸੀ, ਬੜੇ ਮਾਈਕ ਬਰਗੈਸ ਕੇ ਕੀ ਨਾਂ ਸੀ ਉਹਦਾ, ਕੀ ਨਾਂ ਹੈ ਉਹਦਾ, ਲੇਕਿਨ ਉਦੋਂ ਨੇਮ ਨਹੀਂ ਸੀ ਕੀਤਾ ਗਿਆ ਇੰਡੀਆ ਨੂੰ। ਵਾਸ਼ਿੰਗਟਨ ਪੋਸਟ ਨੇ ਉਹ ਪਰਦਾ ਚੱਕਿਆ ਕਿ ਉਹ ਆਸਟ੍ਰੇਲੀਆ ਕੰਟਰੀ ਹੈ। ਔਰ ਇਹ ਲੱਗਦਾ ਸੀ, ਔਰ ਇਸ ਸਾਰੇ ਪੀਰੀਅਡ 'ਚ ਅਸੀਂ ਦੇਖਦੇ ਹਾਂ ਵੀ ਆਸਟ੍ਰੇਲੀਆ ਨੇ ਵਿਦਨ ਜਿਹੜਾ ਹਿੰਦੂਤਵੀ ਉੱਥੇ ਸੀ, ਉਹਨਾਂ ਨੇ ਸਿੱਖਾਂ ਨੂੰ ਮੈਲਾਈਨ ਕਰਨ ਦੇ ਲਈ ਉਹ ਖਾਲਿਸਤਾਨ ਰੈਫਰੈਂਡਮ ਦੇ ਦੌਰਾਨ ਕਿਵੇਂ ਉਹ ਮੈਲਬਰਨ ਹੋਏ, ਸਿਡਨੀ ਹੋਏ, ਬ੍ਰਿਸਬੇਨ ਹੋਏ, ਮੰਦਰ ਵੈਂਡਲਾਈਜੇਸ਼ਨ ਔਰ ਦੂਜੇ, ਔਰ ਈਵਨ ਆਸਟ੍ਰੇਲੀਆ ਦੀ ਧਰਤੀ 'ਤੇ ਖਲੋ ਕੇ ਜਿਹੜਾ ਹੈ ਉਹ ਮੋਦੀ ਕਹਿ ਰਿਹਾ ਜੀ ਜਦੋਂ ਮੰਦਰਾਂ ਨੂੰ ਹਾਰਮ ਕੀਤਾ ਬਹੁਤ ਦੁੱਖ ਹੁੰਦਾ ਹੈ। ਔਰ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਕਹਿ ਰਿਹਾ ਜੀ ਹਾਂ ਅਸੀਂ ਬਿਲਕੁਲ ਪ੍ਰੋਬ ਕਰਾਂਗੇ ਫਲਾਣਾ। ਹਾਲਾਂਕਿ ਤੱਕ ਉਹਨਾਂ ਨੂੰ ਪਤਾ ਸੀ ਕਿ ਵੀ ਇਹ ਤਾਂ ਕੰਮ ਹੀ ਸਾਰੇ ਜਿਹੜੇ ਨੇ ਉਹ ਇਹਨਾਂ ਦੇ ਨੇ। ਰਾਖ ਇਸ ਹੱਦ ਤੱਕ ਵੜੀ ਹੋਈ ਹੈ ਵੀ ਤੁਸੀਂ ਤਾਂ 2 ਉਹਨਾਂ ਦੇ ਸਪਾਈ ਬਾਹਰ ਕੱਢੇ ਸੀ ਔਰ ਤੁਹਾਨੂੰ ਉਦੋਂ ਹੀ ਤੁਹਾਡੇ ਕੰਨ ਖੜੇ ਹੋ ਜਾਣੇ ਚਾਹੀਦੇ ਸੀ ਔਰ ਤੁਹਾਨੂੰ ਉਹਨਾਂ ਨੂੰ ਸਪੇਸ ਨਹੀਂ ਸੀ ਦੇਣਾ ਚਾਹੀਦਾ। ਪਰ ਕਿੰਨਾ ਸ਼ਰਮਨਾਕ ਵਰਤਾਰਾ ਹੈ ਕਿ ਜਿੱਥੇ ਕੈਨੇਡਾ ਨੇ ਕਲੀਅਰਲੀ ਹੁਣ ਤੱਕ 3 ਕ੍ਰਿਮੀਨਲ ਫੜੇ ਨੇ ਜਿਹੜੇ ਹਾਇਰਡ ਮਰਸਨਰੀ ਨੇ, ਔਰ ਇਸ ਸਾਰੇ ਦੇ ਨਾਲ ਅਮਰੀਕਾ ਦੇ ਉੱਤੇ ਦਬਾਅ ਹੈ ਭਾਵੇਂ ਬਾਈਡਨ ਨੇ। ਅਦਰਵਾਈਜ਼ ਇਹ ਸਾਰੇ ਤੋਂ ਬਾਅਦ ਕੋਈ ਇਹ ਤਾਂ ਨਹੀਂ ਹੈ ਕਿ ਅੰਦਰੂਨੀ ਕਿਉਂਕਿ ਕੀ ਨੀਤੀ ਹੈ ਉਹਨਾਂ ਨੇ ਕੋਈ ਸਾਨੂੰ ਥੋੜ੍ਹੀ ਦੱਸਣਾ। ਪਰ ਜਦੋਂ ਉਹ ਇੰਡੀਆ ਦੀ ਇਕੋਨਮੀ ਦਾ ਥੱਲਾ ਲੱਗਣ ਦੀ ਗੱਲ ਕਰਦਾ ਹੈ ਅਲੋਂਗ ਵਿਦ ਜਾਪਾਨ ਐਂਡ ਚਾਈਨਾ, ਔਰ ਜ਼ੀਨੋਫੋਬੀਆ ਦਾ ਲੇਬਲ ਆਉਂਦਾ, ਘੱਟੋ ਘੱਟ ਕੁਛ ਤਾਂ ਆਇਆ। ਔਰ ਆਸਟ੍ਰੇਲੀਆ ਦੀ ਜਿਹੜੀ ਉਹਨਾਂ ਦੀ ਫੋਰਨ ਮਿਨਿਸਟਰ ਹੈ ਉਹ ਡਿਫੈਂਸ ਮੋਡ ਦੇ ਵਿੱਚ ਪੈਨੀ ਵੋਂਗ, ਉਹਨੇ ਤਾਂ ਇੱਕਦਮ ਲੈ ਲਿਆ ਸੀ ਕਿ ਜੀ ਅਸੀਂ ਇੰਟੈਲੀਜੈਂਸ 'ਤੇ ਕੋਈ ਕਮੈਂਟ ਨਹੀਂ ਕਰਦੇ ਹੁੰਦੇ, ਸਭ ਨੂੰ ਇਹ ਪਤਾ ਹੈ ਸਾਡੀ ਕੀ ਪਾਲਿਸੀ ਹੈ, ਅਸੀਂ ਵੈਲਿਊਜ਼ ਡੈਮੋਕ੍ਰੈਟਿਕ ਵੈਲਿਊਜ਼ ਪੁਰਾਣੀਆਂ ਢਿਮਕੀਆਂ ਉਹਨੂੰ ਡਿਫੈਂਡ ਕਰਾਂਗੇ। ਪਰ ਮੈਂ ਅੱਜ ਜਦੋਂ ਜਿਹੜਾ ਆਸਟ੍ਰੇਲੀਆ ਦਾ ਐਂਬੈਸਡਰ ਹੈ ਇੰਡੀਆ ਦੇ ਵਿੱਚ ਮਿਸਟਰ ਫਿਲਿਪ ਗ੍ਰੀਨ, ਉਹਦੀ ਸਟੇਟਮੈਂਟ ਦੇਖੀ ਤਾਂ ਮੈਂ ਕਿਹਾ ਲੱਖ ਦੀ ਲਾਹਨਤ ਹੈ ਇਹਨਾਂ ਦੇ ਉੱਤੇ। ਔਰ ਇਹਦੇ 'ਚ ਹਾਲਾਂ ਆਸਟ੍ਰੇਲੀਆ ਦੀਆਂ ਸਿੱਖ ਜਥੇਬੰਦੀਆਂ ਨੇ ਬੜਾ ਸੋਲਿਡ ਸਟੈਂਡ ਲਿਆ ਸੀ, ਸਟੇਟਮੈਂਟ ਵੀ ਸਾਂਝੀ ਕੀਤੀ ਸੀ। ਆਉਣ ਵਾਲੇ ਪੀਰੀਅਡ ਦੇ ਵਿੱਚ ਹਾਇਰ ਅਪਸ ਉਹਨਾਂ ਦੀ ਹੋਮ ਮਿਨਿਸਟਰੀ ਤੋਂ ਲੈ ਕੇ ਉਹਨਾਂ ਦੀ ਫੈਡਰਲ ਔਰ ਇੰਟੈਲੀਜੈਂਸ ਔਰ ਉਹਨਾਂ ਨੇ ਮੀਟਿੰਗਸ ਵੀ ਸੌਰਟ ਕੀਤੀਆਂ। ਪਰ ਵਰਤਾਰਾ ਤਾਂ ਇਹਨਾਂ ਦਾ ਇਹ ਹੈ ਕਿ ਇਸ ਸਭ ਦੇ ਬਾਵਜੂਦ ਕਿ 5 ਆਈਜ਼ ਕੰਟਰੀ ਦਾ ਕੈਨੇਡਾ ਉਹਨਾਂ ਨੂੰ ਜਿਹੜਾ ਐਕਸਪੋਜ਼ ਕਰ ਰਿਹਾ ਹੈ, ਅਮਰੀਕਾ ਵਿਚਲਾ ਜਿਹੜਾ ਸਾਰਾ ਸਿਸਟਮ ਹੈ, ਅਮਰੀਕਾ ਦੀਆਂ ਸਿਕਿਉਰਿਟੀ ਏਜੰਸੀਜ਼, ਹੋਮਲੈਂਡ ਸਿਕਿਉਰਿਟੀ, CIA, ਜਸਟਿਸ ਡਿਪਾਰਟਮੈਂਟ, FBI ਇੱਕੋ ਪੇਜ 'ਤੇ ਨੇ। ਉਹ ਪ੍ਰੋਸੀਕਿਊਟ ਕਰਨਾ ਚਾਹੁੰਦੇ ਨੇ ਇੰਡੀਆ ਨੂੰ। ਵਾਈਟ ਹਾਊਸ ਵੀ ਜਿਹੜਾ ਉਹਨੇ ਕੋਈ ਇਹ ਨਹੀਂ ਹੈ ਵੀ ਕੋਈ ਗਿਵ ਅਪ ਕਰਤਾ ਹੋਇਆ ਕਿ ਬਈ ਉਹਨਾਂ ਨੇ ਉਹ ਇਸ ਨੂੰ ਜਿਹੜਾ ਕੈਰਟ ਐਂਡ ਸਟਿਕ ਪਾਲਿਸੀ ਵਾਂਗ ਦੇਖ ਰਹੇ ਨੇ। ਤੇ ਇਹ ਤਾਂ ਇਕੱਲੇ ਖੁੱਲ੍ਹ ਕੇ ਉਹਨਾਂ ਨੂੰ ਇੰਡੀਆ ਨੂੰ ਜਿਹੜਾ ਉਹ ਬਦਾਮ ਚਾਰ ਰਹੇ ਨੇ, ਗਾਜਰਾਂ ਤਾਂ ਦੂਰ ਦੀ ਗੱਲ। ਔਰ ਇਹ ਇਹਨਾਂ ਦਾ ਫਿਲਿਪ ਗ੍ਰੀਨ ਕਹਿ ਰਿਹਾ ਇੰਡੀਆ ਐਨ ਇਨਡਿਸਪੈਂਸੇਬਲ ਸਟ੍ਰੈਟੇਜਿਕ ਪਾਰਟਨਰ ਆਸਟ੍ਰੇਲੀਅਨ ਐਨਵॉय। ਉਹਨੇ ਕਿਹਾ ਜੀ ਇਹ ਜਿਹੜਾ ਕੋਈ ਵੀ ਐਨੀ ਬਾਈਲੇਟਰਲ ਰਿਲੇਸ਼ਨਸ਼ਿਪ ਕੈਨ ਐਕਸਪੀਰੀਅੰਸ ਓਕੇਜਨਲ ਸਪੀਡ ਬੰਪਸ, ਕਿ ਵੀ ਤੁਹਾਨੂੰ ਐਵੇਂ ਝਟਕਾ ਲੱਗਦਾ ਨੇੜੇ ਕੋਈ ਬੰਪ ਆ ਗਿਆ, ਗੱਡੀ ਥੋੜ੍ਹੀ ਜਿਹੀ ਉੱਪਰ ਉੱਠੀ। ਇਹ ਕਹਿੰਦਾ ਕੋਈ ਵੀ ਜਿਹੜੀ ਦਵਰਲੀ ਰਿਸ਼ਤਾ ਹੈ ਉਹਦੇ 'ਚ ਸਪੀਡ ਬੰਪ ਤਾਂ ਹੁੰਦੇ ਨੇ, ਬਟ ਆਵਰ ਸਟ੍ਰੈਟੇਜਿਕ ਇਕਨੋਮਿਕਲ ਐਂਡ ਪੀਪਲ ਟੂ ਪੀਪਲ ਪਾਰਟਨਰਸ਼ਿਪ ਆਫ ਇੰਡੀਆ ਆਰ ਵੈਰੀ ਸਟਰੋਂਗ, ਕਿ ਵੀ ਇੰਡੀਆ ਸਾਡਾ ਸਟ੍ਰੈਟੇਜਿਕ ਪਾਰਟਨਰ ਵੀ ਹੈ, ਇਕਨੋਮਿਕ ਵੀ ਹੈ। ਔਰ ਉਹਨੇ ਕਿਹਾ ਆਈ ਐਮ ਵੈਰੀ ਕੌਨਫੀਡੈਂਟ ਵੀ ਵਿਲ ਮੂਵ ਅਹੈਡ ਵਿਦ ਗ੍ਰੇਟ ਵੈਲੋਸਿਟੀ ਇਨ ਦਾ ਈਅਰਸ ਟੂ ਕਮ, ਕਿ ਆਉਣ ਵਾਲੇ ਸਮੇਂ 'ਚ ਅਸੀਂ ਬੜੇ ਤੇਜ਼ ਗਤੀ ਦੇ ਨਾਲ ਅੱਗੇ ਵਧਾਂਗੇ। ਦਾ ਐਨਵॉय ਰਿਫਿਊਜ਼ ਟੂ ਆਨਸਰ ਕੁਐਸਚਨਸ ਔਨ ਇੰਟੈਲੀਜੈਂਸ ਮੈਟਰਸ। ਹੁਣ ਉੱਥੇ ਉਹਨਾਂ ਦੀ ਫੋਰਨ ਮਿਨਿਸਟਰ ਦੇ ਮੂੰਹ ਨੂੰ ਜੰਦਾ ਲੱਗ ਜਾਂਦਾ ਹੈ, ਉਹਦੇ ਪੈਨੀ ਵੋਂਗ ਦੇ ਉਹ ਬੋਲਣ ਨੂੰ ਤਿਆਰ ਨਹੀਂ ਹੈ। ਇਹ ਕਹਿੰਦਾ ਜੀ ਮੈਂ ਇੰਟੈਲੀਜੈਂਸ ਮੈਟਰਸ 'ਤੇ ਗੱਲ ਨਹੀਂ ਕਰਨੀ। ਔਰ ਉਹਦੇ 'ਚ ਜਿਵੇਂ ਉਹਨੇ ਪੈਨੀ ਵੋਂਗ ਨੇ ਪਿਛਲੇ ਹਫ਼ਤੇ ਇਹ ਕਿਹਾ ਸੀ ਕਿ ਜੀ ਅਸੀਂ ਆਸਟ੍ਰੇਲੀਆ ਵਿਲ ਅਪਹੋਲਡ ਇਟਸ ਡੈਮੋਕ੍ਰੈਟਿਕ ਵੈਲਿਊਜ਼ ਇਨ ਦਾ ਫੇਸ ਆਫ ਫੋਰਨ ਇੰਟਰਫੇਰੈਂਸ। ਔਰ ਇਸ ਹਾਲਾਂਕਿ ਉਹਨੇ ਖੁਦ ਇਹ ਸਟੋਰੀ ਕਹਿ ਰਹੀ ਹੈ ਜੀ ਆਲਰੇਡੀ ਉਹਨਾਂ ਦੇ ਇੰਟੈਲੀਜੈਂਸ ਚੀਫ, ਤੁਹਾਡੇ ਇੰਟੈਲੀਜੈਂਸ ਚੀਫ ਨੇ ਇਹਨੂੰ ਨੈਸਟ ਆਫ ਸਪਾਈਜ਼ ਕਿਹਾ ਵੀ ਇੱਥੇ ਆਲਣਾ ਪਾਇਆ ਹੋਇਆ ਰਾਹ ਦੇ ਜਸੂਸਾਂ ਨੇ। ਔਰ ਇਹ ਈਵਨ ABC ਨੇ, ਉਹਨਾਂ ਦਾ ਆਪਣਾ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ, ਉਹਨਾਂ ਨੇ ਕਿਹਾ ਸੀ ਕਿ ਇੰਡੀਅਨ ਸਪਾਈਜ਼ ਵਰ ਕਿਕਡ ਆਊਟ after they were caught trying to steal secrets
ਅਬਾਊਟ ਸੈਂਸਿਟਿਵ ਡਿਫੈਂਸ ਪ੍ਰੋਜੈਕਟਸ ਐਂਡ 에ਅਰਪੋਰਟ ਸਿਕਿਉਰਿਟੀ। ਵੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਤੁਹਾਡੇ ABC ਦੀ ਜਿਹੜੀ ਸਟੋਰੀ ਤੁਹਾਡੇ ਉੱਥੇ ਬਿਊਰੋ ਚੀਫ ਬੀਬੀ ਨੇ ਕੀਤੀ, ਉਹਨੂੰ ਕਿਵੇਂ ਜ਼ਲੀਲ ਕੀਤਾ ਗਿਆ ਔਰ ਉਹਨੂੰ ਪੈਕ ਕਰਕੇ ਉੱਥੋਂ ਤੋਰਿਆ ਗਿਆ। ਉਹਨੇ ਜਿਹੜੀ ਸਟੋਰੀ ਕੀਤੀ ਉਹਨਾਂ ਨੇ ਉੱਥੇ ਜਿਹੜਾ ਉਹਨੂੰ ਉਹਦੇ ਤੇ ਬੈਨ ਲਾ ਦਿੱਤਾ, ਸਾਰੇ ਸੋਸ਼ਲ ਪਲੇਟਫਾਰਮ ਤੋਂ ਹਟਾ ਦਿੱਤਾ। ਤੇ ਤੁਸੀਂ ਕਹਿ ਰਹੇ ਹੋ ਜੀ ਇਹ ਐਵੇਂ ਮਾੜਾ ਮੋਟਾ ਬੰਬ ਪਿਆ ਸੀ ਤਾਂ ਬਹੁਤ ਸਟਰੋਂਗ ਔਰ ਦੂਸਰਾ, ਔਰ ਇਹਦੇ 'ਚ ਇੱਥੇ ਹੀ ਨਹੀਂ ਰੁਕਿਆ। ਉੱਥੇ ਉਹ ਬੋਲ ਵੀ ਰਿਹਾ ਸੀ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਫੰਕਸ਼ਨ 'ਚ, ਇੰਡੀਆ ਇਜ਼ ਐਨ ਇੰਡਿਸਪੈਂਸੇਬਲ ਪਾਰਟ ਆਫ ਦਾ ਇੰਡਿਸਪੈਂਸੇਬਲ ਹੁੰਦਾ ਕਿ ਜਿਹਦੇ ਬਿਨਾਂ ਸਾਡਾ ਗੁਜ਼ਾਰਾ ਹੋ ਹੀ ਨਹੀਂ ਸਕਦਾ। ਇਹਦਾ ਮਤਲਬ ਇਹ ਹੈ ਕਿ ਵੀ ਤੁਸੀਂ ਆਪਣੇ ਸਿਟੀਜ਼ਨ ਮਰਵਾਓ, ਆਪਣੀਆਂ ਸੀਕਰੇਟਸ ਵੇਚੋ, ਜਾਂ ਤਾਂ ਫਿਰ ਇੰਡੀਆ ਦੀ ਸਟੇਟ ਬਣਾ ਲਓ, ਆਪਣੇ ਆਪ ਨੂੰ ਡਿਕਲੇਅਰ ਕਰ ਦਿਓ ਕਿ ਭਾਈ ਅਸੀਂ ਜਿਹੜਾ ਹੈ ਇਹ ਇੰਨੇ ਕੁ ਨੇ ਕਿ ਵੀ ਇਹਨਾਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ ਔਰ ਅਸੀਂ ਜਿਹੜਾ ਇਹਨਾਂ ਦੀ ਇੱਕ ਸਟੇਟ ਹੈ। ਫਿਰ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਐਂਡ ਦਾ ਸਟ੍ਰੈਟੇਜਿਕ ਬੈਲੈਂਸ ਇਨ ਦਾ ਇੰਡੀਅਨ ਓਸ਼ਨ ਕੈਨ ਨਾਟ ਬੀ ਫੈਸ਼ਨਡ ਵਿਦਾਊਟ ਐਨਗੇਜਮੈਂਟ ਵਿਦ ਇੰਡੀਆ। ਇੰਡੀਆ ਨਾਲ ਐਨਗੇਜਮੈਂਟ ਤੋਂ ਬਿਨਾਂ ਹੋ ਹੀ ਨਹੀਂ ਸਕਦਾ। ਆਕਸ ਕਿਵੇਂ ਬਣ ਗਿਆ ਤੁਹਾਡਾ ਇੰਡੀਆ ਤੋਂ ਬਿਨਾਂ ਜੀ? ਆ ਜਿਹੜੀ ਹੁਣ ਤੁਸੀਂ ਉਹ ਸਾਊਥ ਚਾਈਨਾ ਸੀ ਦੇ ਵਿੱਚ ਮੈਰੀਟਾਈਮ ਪ੍ਰੈਕਟਿਸਿਸ, ਅਮਰੀਕਾ, ਆਸਟ੍ਰੇਲੀਆ, ਜਾਪਾਨ ਔਰ ਫਿਲੀਪੀਨਸ ਨੂੰ ਤੁਸੀਂ ਉੱਥੇ ਇੰਡੀਆ ਨੂੰ ਕਿਉਂ ਨਹੀਂ ਲਿਆਂਦਾ? ਪਰ ਇਹ ਤੁਸੀਂ ਇਹਨਾਂ ਦਾ ਹਾਲ ਦੇਖੋ, ਔਰ ਮੈਂ ਸਮਝਦਾ ਵੀ ਇਹਨਾਂ ਨੂੰ ਟਾਰਗੇਟ ਕਰਨਾ ਚਾਹੀਦਾ ਹੈ, ਆਸਟ੍ਰੇਲੀਅਨ ਸਿੱਖਾਂ ਨੂੰ ਪੋਲੀਟੀਕਲੀ ਇਹਨਾਂ ਨੂੰ ਔਰ ਐਕਸਪੋਜ਼ ਕਰਨਾ ਚਾਹੀਦਾ। ਔਰ ਜਿਵੇਂ ਜੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਸਟ੍ਰੇਲੀਆ ਬਾਈ ਐਂਡ ਲਾਰਜ ਉਹੀ ਲਾਈਨ ਫੋਲੋ ਕਰਦਾ ਜੋ ਬ੍ਰਿਟਨ ਕਰਦਾ, ਕਿਉਂਕਿ ਉਹਨਾਂ ਦੀ ਸੋਵਰਨਿਟੀ ਆ ਉੱਥੇ। ਔਰ ਬ੍ਰਿਟਨ ਦਾ ਰਿਸ਼ੀ ਸੁਨਕ ਹਿੰਦੂ ਤੋਂ ਵੀ ਸ਼ੋ ਬॉय ਹੈ ਕੰਜ਼ਰਵੇਟਿਵ ਪਾਰਟੀ ਦਾ ਉੱਥੇ ਜੋ ਹੈ, ਪਰ ਉਹਨਾਂ ਦਾ ਜੋ ਹਾਲ ਲੋਕਲ ਇਲੈਕਸ਼ਨਾਂ 'ਚ ਹੋਇਆ ਕੰਜ਼ਰਵੇਟਿਵ ਪਾਰਟੀ ਦਾ, ਈਵਨ ਜਿਹੜਾ ਲੰਡਨ ਦਾ ਮੇਅਰ ਹੈ ਉਹ ਵੀ ਤੀਸਰੀ ਵਾਰ ਜਿੱਤਿਆ, ਸਾਦਕ ਕਿ ਕੀ ਨਾਂ ਹੈ, ਔਰ ਉੱਥੇ ਲੋਕ ਹਰਾ ਰਹੇ ਨੇ ਇਹਨਾਂ ਨੂੰ, ਇਹ ਬੁਰੀ ਤਰ੍ਹਾਂ ਹਾਰਨਗੇ। ਸੋ ਘੱਟੋ ਘੱਟ ਲੇਬਰ ਪਾਰਟੀ ਤੋਂ ਇਹ ਅਸ਼ੋਰੈਂਸ ਤਾਂ ਸਿੱਖਾਂ ਨੇ ਲਈ ਹੋਈ ਹੈ ਕਿ ਵੀ ਉਹ ਜਿਹੜੀ ਕੰਜ਼ਰਵੇਟਿਵ ਪ੍ਰਾਈਮ ਮਿਨਿਸਟਰ ਸੀ ਮਾਰਗਰੇਟ ਥੈਚਰ, ਉਹਦੇ ਰੋਲ ਨੂੰ ਵੀ ਇਨਵੈਸਟੀਗੇਟ ਕਰਨਗੇ। ਔਰ ਜ਼ਾਹਰ ਹੈ ਅੱਜ ਹੀ ਇੱਕ ਵੀਰ ਪੁੱਛ ਰਿਹਾ ਸੀ ਅਵਤਾਰ ਸਿੰਘ ਖੰਡਾ ਦਾ, ਮੈਂ ਕਿਹਾ ਜੀ ਇਹ ਹੁਣ ਜਦੋਂ ਤੱਕ ਤਾਂ ਇਹ ਬੈਠੇ ਨੇ ਕੰਜ਼ਰਵੇਟਿਵ ਉੱਥੇ ਕੁਝ ਨਹੀਂ ਹੋਣਾ, ਜਦੋਂ ਲੇਬਰ ਆਏਗੀ ਜ਼ਾਹਰ ਹੈ ਅਵਤਾਰ ਸਿੰਘ ਖੰਡਾ ਦਾ ਕੇਸ ਵੀ ਖੁੱਲ੍ਹੇਗਾ ਔਰ ਉਹ ਵੀ ਸਾਹਮਣੇ ਆਏਗਾ ਕਿ ਭਾਈ ਕਿਵੇਂ ਇਹ ਜਿਹੜੀ ਇੰਡੀਅਨ ਸਟੇਟ ਰਾਹ ਉਹਦੇ ਲਈ ਜ਼ਿੰਮੇਵਾਰ ਹੈ, ਔਰ ਉਹਨਾਂ ਦੀ ਇੰਡੀਆ ਪ੍ਰਤੀ ਨੀਤੀ ਵੀ ਜਿਹੜੀ ਉਹਨਾਂ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਹੈ ਬਦਲੇਗੀ। ਸੋ ਇਹੀ ਅਸੀਂ ਕਹਿ ਸਕਦੇ ਵੀ ਜਿਸ ਹੱਦ ਤੱਕ ਮੌਜੂਦਾ ਹਕੂਮਤ ਐਲਬਨੀਜ਼ ਦੀ ਔਰ ਦੂਸਰੇ ਦੀ ਉੱਥੇ ਗਈ ਹੋਈ ਹੈ, ਉਹ ਤਾਂ ਬਿਲਕੁਲ ਹੀ ਬਿਹੇਵ ਇਵੇਂ ਕਰ ਰਹੇ ਨੇ ਕਿਉਂਕਿ ਇਹ ਐਂਬੈਸਡਰ ਤਾਂ ਉਹੀ ਲਾਈਨ ਫੋਲੋ ਕਰ ਰਿਹਾ ਜੋ ਆਸਟ੍ਰੇਲੀਆ ਦੀ ਗਵਰਨਮੈਂਟ ਦੀ ਹੈ। ਸੋ ਇੱਥੇ ਵੀ ਜਿਹੜੇ ਆਪੋਜ਼ਿਟ ਨੇ, ਭਾਵੇਂ ਤੁਹਾਨੂੰ ਗ੍ਰੀਨ ਪਾਰਟੀ ਦਾ ਜੇ ਡੇਵਿਡ ਸ਼ੂਬਰਿਜ ਹੈ ਜਾਂ ਉਸ ਕਿਸਮ ਦੇ ਲੋਕ ਨੇ, ਕੋਈ ਗੱਲ ਨਹੀਂ, ਲੰਬਾ ਵਕਤ ਲੱਗ ਸਕਦਾ ਹੈ, ਜਾਂ ਦੂਸਰੀ ਧਿਰ ਜਿਹੜੀ ਹੈ ਉਹਨਾਂ ਦੇ ਨਾਲ ਕੰਮ ਕਰੋ ਤਾਂ ਕਿ ਇਹਨਾਂ ਨੂੰ ਇੰਨਾ ਕੁ ਤਾਂ ਫੀਅਰ ਹੋਏ ਕਿ ਭਾਈ ਸਿੱਖ ਜਿਹੜੇ ਨੇ ਇਹਨੂੰ ਟੋਲਰੇਟ ਨਹੀਂ ਕਰ ਰਹੇ ਜੋ ਇਹਨਾਂ ਦਾ ਵਰਤਾਰਾ ਹੈ। ਔਰ ਇਹ ਸਾਰੇ ਦੇ ਉੱਤੇ ਇਹਨਾਂ ਨੂੰ ਇਹੀ ਜਿਹੜਾ ਐਨਵਾਏ ਹੈ ਫਿਲਿਪ ਗ੍ਰੀਨ ਇਹੀ ਸੌਦਾ ਵੇਚ ਰਿਹਾ ਜੀ, ਚਾਈਨਾ ਦੇ ਖਿਲਾਫ ਬਿਲਡ ਅਪ ਔਰ ਫਲਾਣਾ ਢਿਮਕਾ। ਪਰ ਇਹ ਅਲਟੀਮੇਟਲੀ ਆਸਟ੍ਰੇਲੀਆ ਦਾ ਮੈਂ ਸਮਝਦਾ ਵੀ ਇਹ ਜੇ ਆਪਣੇ ਮੁਲਕ ਦੀ ਹਿਫਾਜ਼ਤ ਦੇ ਲਈ ਜਿਹੜੀ ਇਹਨਾਂ ਦੀ ਆਪਣੀ ਸਿਕਿਉਰਿਟੀ ਏਜੰਸੀ ਹੈ ਉਹਨਾਂ ਦਾ ਚੀਫ ਕਹਿ ਰਿਹਾ ਕਿ ਨੈਸਟ ਆਫ ਸਪਾਈਜ਼ ਹੈ, ਤੇ ਇਹ ਕਹਿ ਰਹੇ ਨੇ ਜੀ ਕਿ ਇੰਡੀਆ ਇੰਡਿਸਪੈਂਸੇਬਲ ਸਾਡਾ ਸਟ੍ਰੈਟੇਜਿਕ ਪਾਰਟਨਰ ਹੈ, ਫਿਰ ਇਹਨਾਂ ਦਾ ਵੀ ਰੱਬ ਹੀ ਰੱਖ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।